ਜੀ। ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਲੇਟੈਸਟ ਨਵੀਂ ਅਪਡੇਟ ਜਿਹੜੀ ਇਹ ਆ ਰਹੀ ਆ, ਜਿਹੜੇ ਪੀਪੀਪੀ ਲੋਨ ਸੀਗੇ ਉਸ ਨੂੰ ਲੈ ਕੇ। ਹੁਣ ਇਹ ਗੱਲ ਸਾਹਮਣੇ ਆਈ ਆ ਵੀ ਜਿਹੜੇ ਫੈਡ ਦੀ ਰਿਪੋਰਟ ਇਹ ਮੰਨਦੀ ਆ 75% ਜਿਹੜੇ 800 ਬਿਲੀਅਨ ਡਾਲਰ ਦੇ ਲੋਨ ਦਿੱਤੇ ਗਏ ਆ ਉਹਨਾਂ ਦੇ ਵਿੱਚੋਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਉਹ ਇੰਪਲਾਈਜ਼ ਤੱਕ ਪਹੁੰਚੇ ਹੀ ਨਹੀਂ। ਸੋ ਕੰਪਨੀਆਂ ਹੀ ਜਿਹੜੀਆਂ ਆ 800 ਬਿਲੀਅਨ ਡਾਲਰ ਦੇ ਵਿੱਚੋਂ, ਚਾਹੇ ਕੋਈ ਛੋਟਾ ਸੀਗਾ ਤੇ ਚਾਹੇ ਕੋਈ ਵੱਡੀ ਕੰਪਨੀ ਸੀ, ਉਹ ਇਸ ਨੂੰ ਹੜੱਪ ਗਏ। ਜਿਹੜੇ ਕਿ ਲੋਕਾਂ ਨੂੰ ਜਿਹੜੇ ਇੱਥੇ ਕੰਮ ਦੇ ਉੱਤੇ ਰੱਖਣ ਦੇ ਲਈ, ਉਹਨਾਂ ਨੂੰ ਤਨਖਾਹਾਂ ਦੇਣ ਦੇ ਲਈ ਤੇ ਆਪਣੇ ਬਿਜ਼ਨਸ ਨੂੰ ਚਾਲੂ ਰੱਖਣ ਦੇ ਲਈ ਦਿੱਤੇ ਸੀ। ਕਹਿੰਦੇ ਆ ਫੈਡ ਰਿਪੋਰਟ ਦੇ ਵਿੱਚੋਂ ਵੀ 75% ਜਿਹੜਾ ਇਸ ਤੋਂ ਰਾਸ਼ੀ ਆ 800 ਬਿਲੀਅਨ ਚੋਂ ਇਹ ਕੰਪਨੀਆਂ ਹੀ ਜਿਹੜੀਆਂ ਉਹ ਖਾ ਗਈਆਂ, ਇੰਪਲਾਈਜ਼ ਤੱਕ ਜਿਹੜੀ ਉਹ ਪਹੁੰਚੀ ਨਹੀਂ। ਸੋ 600 ਬਿਲੀਅਨ ਡਾਲਰ ਜਿਹੜੀਆਂ ਉਹ ਲੈ ਗਈਆਂ। ਸੋ ਟੈਕਸ ਪੇਅਰ ਨੇ ਹਰ ਇੱਕ ਡਾਲਰ ਵੇਜ ਦੇ ਲਈ 4-4 ਡਾਲਰ ਜਿਹੜੇ ਆਪਣੇ ਇੱਕ ਹਿਸਾਬ ਦੇ ਨਾਲ ਟੈਕਸ ਦੇ ਵਿੱਚ ਜਿਹੜੇ ਉਹ ਦਿੱਤੇ ਸੀਗੇ, ਜਿਹੜੇ ਬਾਅਦ ਦੇ ਵਿੱਚ ਹਰਜੋਤ ਜੀ ਇਹ ਪਹੁੰਚਣੇ ਚਾਹੀਦੇ ਸੀ ਜਿਹੜੇ ਇੰਪਲਾਈਜ਼ ਤੱਕ, ਪਰ ਇਹ ਉੱਥੇ ਤੱਕ ਪਹੁੰਚੇ ਨਹੀਂ। ਸੋ ਕਹਿੰਦੇ ਵੀ ਇਹਨਾਂ ਨੇ ਤੱਤ ਫੜੱਤੇ ਇਹ ਪ੍ਰੋਗਰਾਮ ਤਾਂ ਜ਼ਰੂਰ ਬਣਾਇਆ ਜਿਸ ਦੇ ਨਾਲ ਬਿਜ਼ਨਸਿਸ ਚਾਹੇ ਜ਼ਰੂਰ ਬਚੇ, ਪਰ ਜਿੱਥੇ ਤੱਕ ਮਦਦ ਇਹ ਪਹੁੰਚਾਉਣਾ ਚਾਹੁੰਦੇ ਸੀਗੇ ਉਹ ਉੱਥੇ ਤੱਕ ਪਹੁੰਚੀ ਨਹੀਂ ਆ। ਸੋ ਇਹ ਨਵੀਂ ਜਿਹੜੀ ਰਿਪੋਰਟ ਫੈਡ ਦੀ ਜਿਹੜੀ ਸਟੱਡੀ ਆ ਉਹ ਆਈ ਹੈਗੀ ਆ। ਇਸ ਦੇ ਵਿੱਚ ਤਾਂ ਵੱਡੀਆਂ ਵੱਡੀਆਂ ਕੰਪਨੀਆਂ AT&T ਹੋਰ ਕਿੰਨੀਆਂ ਆਪਾਂ ਦੇਖੇ, ਖਾਸ ਕਰਕੇ ਏਅਰਲਾਈਨ ਇੰਡਸਟਰੀ ਦੇ ਵਿੱਚ, ਜਿਨ੍ਹਾਂ ਨੂੰ ਬਹੁਤ ਸਾਰੀ ਜਿਹੜੀ ਰਾਸ਼ੀ ਮਿਲੀ ਵੀ ਆਪਣੇ ਇੰਪਲਾਈਜ਼ ਰੱਖੇ ਰੱਖਣ ਦੇ ਲਈ। ਬਾਅਦ ਦੇ ਵਿੱਚ ਇਹ ਖਬਰਾਂ ਚੱਲਦੀਆਂ ਰਹੀਆਂ, ਕਿਤੇ ਇੰਨੇ ਹਜ਼ਾਰ ਲਾ ਤੇ ਕਿਤੇ ਇੰਨੇ ਹਜ਼ਾਰ ਕੱਢ ਦਿੱਤੇ। ਉਹਨਾਂ ਨੂੰ ਜਿਹੜਾ ਨੌਕਰੀ ਤੇ ਵੀ ਨਹੀਂ ਰੱਖਿਆ ਤੇ ਪੈਸੇ ਵੀ, ਲੋਕਾਂ ਦੀ ਟੈਕਸ ਪੇਅਰ ਮਨੀ ਵੀ ਜਿਹੜੀ ਆ ਉਹ ਲੈ ਗਏ। ਇਸ ਗੱਲੋਂ ਹੁਣ ਹੈਰਾਨੀ ਹੁੰਦੀ ਹੈ ਜਦੋਂ ਆਮ ਲੋਕਾਂ ਨੂੰ ਤਾਂ ਪੈਸੇ ਜਦੋਂ ਡਾਲਰ ਦਿੰਦੇ ਆ ਫਿਰ ਤਾਂ ਸਾਰੇ ਝੰਡਾ ਚੱਕ ਲੈਂਦੇ ਆ, ਪਰ ਇਸ ਟਾਈਮ ਕੋਈ ਆਊਟਰੇਜ ਜਿਹੜੀ ਆ ਕਹਿੰਦੇ ਆ ਦੇਖਣ ਨੂੰ ਨਹੀਂ ਮਿਲ ਰਹੀ ਹੈਗੀ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ SBA ਕਹਿੰਦੀ ਆ ਵੀ 90% ਜਿਹੜੇ 800 ਬਿਲੀਅਨ ਡਾਲਰ ਦੇ PPP ਲੋਨਸ ਆ ਉਹ ਫਰਗਿਵ ਹੋ ਗਏ ਆ ਆਲਰੇਡੀ। ਸੋ ਜਿਹੜੇ ਕਹੇ ਜਾਂਦੇ ਸੀਗੇ ਵੀ ਲੋਨ ਵਾਪਸ ਕਰਨੇ ਬਿਜ਼ਨਸਿਸ ਨੂੰ, ਉਹ ਟੋਟਲੀ ਮਾਫ ਜਿਹੜੇ ਉਹ ਹੋ ਚੁੱਕੇ ਆ 90% 800 ਬਿਲੀਅਨ ਦੇ ਵਿੱਚੋਂ। ਸੋ ਉਹ ਉਹਨਾਂ ਨੂੰ ਵਾਪਸ ਨਹੀਂ ਕਰਨੇ ਪੈਣੇ, ਬਿਜ਼ਨਸਿਸ ਨੂੰ ਵਾਪਸ ਵੀ ਨਹੀਂ ਕਰਨੇ ਤੇ ਇੰਪਲਾਈਜ਼ ਤੱਕ ਵੀ ਨਹੀਂ ਪਹੁੰਚੇ। ਸੋ ਇਹ ਬਹੁਤ ਵੱਡਾ ਹਿਸਾਬ ਦੇ ਨਾਲ ਸਕੈਂਡਲ ਕਹਿ ਲਓ ਜਾਂ ਜੋ ਵੀ ਕਹਿ ਲਓ ਵੀ ਉਹ ਚੀਜ਼ ਇਸ ਟਾਈਮ ਸਾਹਮਣੇ ਆਈ ਹੈਗੀ ਜੀ। ਆ। ਸੋ ਬਿਲਕੁਲ ਜਿਹੜੇ ਵੱਡੇ ਬਿਜ਼ਨਸ ਆ ਉਹਨਾਂ ਨੇ ਕਹਿੰਦੇ ਵੀ 4 ਡਾਲਰਾਂ ਦੇ ਪਿੱਛੇ 1 ਡਾਲਰ ਸਪੈਂਡ ਕੀਤਾ ਹੈ, ਪਰ ਜੋ ਛੋਟੇ ਬਿਜ਼ਨਸ ਆ ਉਹਨਾਂ ਨੇ ਕਹਿੰਦੇ ਵੀ 4 ਡਾਲਰਾਂ ਦੇ ਪਿੱਛੇ 3 ਡਾਲਰ ਸਪੈਂਡ ਕੀਤੇ ਹੈਗੇ ਆ। ਬਾਕੀ ਉਹਨਾਂ ਨੇ ਜੋ ਐਕਸਪੈਂਸਸ ਸੀ ਉਹਨਾਂ ਦੇ ਜੋ ਵੀ ਯੂਟਿਲਿਟੀ ਜਾਂ ਹੋਰ ਉਹਦੇ ਲਈ ਸਪੈਂਡ ਕੀਤੇ ਆ। 72% PPP ਫੰਡਸ ਉਹਨਾਂ ਹਾਊਸ ਹੋਲਡਸ ਨੂੰ ਗਏ ਆ ਜਿਨ੍ਹਾਂ ਦੀ ਇਨਕਮ ਟੌਪ 20% ਨੈਸ਼ਨਲ ਡਿਸਟ੍ਰੀਬਿਊਸ਼ਨ ਲੈਵਲ ਦੇ ਉੱਤੇ ਹੈਗੀ ਆ। ਸੋ ਇਹਦੇ ਵਿੱਚ ਬਹੁਤ ਵੱਡੇ ਫਰਾਡ ਵੀ ਹੋਏ ਆ, ਬੰਦੇ ਫੜ ਵੀ ਬਹੁਤ ਹੋ ਰਹੇ ਹੈਗੇ ਆ। ਸੋ ਹੋਪਫੁਲੀ ਇਹ ਹੋਰ ਇਨਵੈਸਟੀਗੇਸ਼ਨ ਕਰੂਗੇ ਤਾਂ ਕਿ ਦੁਬਾਰਾ ਕੀ ਪੈਸੇ ਜਿਹੜੇ ਆ ਉਹ ਕਲੈਕਟ ਕੀਤੇ ਜਾ ਸਕਣ। ਕੁਛ ਨਹੀਂ ਹੋਣਾ ਹਰਜੋਤ ਸਿੰਘ ਜੀ, ਬੇਲ ਆਊਟ ਮਨੀ ਦਾ ਵੀ ਆਪਾਂ ਦੇਖਿਆ ਸੀ ਨਾ, ਜਦੋਂ 2007-2008 ਦੇ ਰਿਸੈਸ਼ਨ ਤੋਂ ਬਾਅਦ ਸਰਕਾਰਾਂ ਨੇ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਦਿੱਤੇ ਸੀ, ਕਿਸੇ ਨੇ ਕੁਛ ਨਹੀਂ ਪੁੱਛਿਆ। ਵਾਲ ਸਟਰੀਟ ਨੂੰ ਕਹਿੰਦੇ ਸੀ ਵੀ ਅਸੀਂ ਏਦਾਂ ਕਰਾਂਗੇ ਉੱਦਾਂ ਕਰਾਂਗੇ, ਬਰਾਕ ਓਬਾਮਾ ਵੀ ਆ ਗਿਆ, ਉਸ ਤੋਂ ਬਾਅਦ ਚ ਹੋਰ ਕਿੰਨੀਆਂ ਸਰਕਾਰਾਂ ਜਿਹੜੀਆਂ ਉਹ ਆ ਹਟੀਆਂ, ਕਿਸੇ ਨੇ ਕੁਛ ਵੀ ਜਿਹੜਾ ਉਹ ਨਹੀਂ ਕੀਤਾ। ਵਾਲ ਸਟਰੀਟ ਵਾਲੇ ਐਜ਼ ਇਟ ਇਜ਼ ਉੱਦਾਂ ਦੇ ਉੱਦਾਂ ਹੀ ਬਚੇ ਪਏ।